ਮਾਂ ਤੇ ਮੇਰੇ ਦਰਮਿਆਨ। ਮੇਰੀ ਮਾਂ ਨੂੰ ਮਿਲਣ ਮੈਂ ਜਦ ਕਦੇ ਪਿੰਡ ਜਾਵਾਂ ਤਾਂ ਕੁਝ ਚਿਰ ਘਰ-ਬਾਰ ਦਾ ਹਾਲ ਜਾਣਨ ਪਿੱਛੋਂ ਉਹ ਤੋਰ ਲੈਂਦੀ ਹੈ ਕਥਾ ਕਹਾਣੀ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੀ, ਆਂਢ ਗੁਆਂਢ ਦੀ, ਚਾਚੀਆਂ ਤਾਈਆਂ ਦੀ, ਭੈਣਾਂ ਭਰਜਾਈਆਂ ਦੀ। ਘਰ ਤੋਂ ਦੂਰ ਰਹਿ ਕੇ ਇਸ ਕਥਾ ਕਹਾਣੀ ਤੋਂ ਵੀ ਦੂਰੀ ਜਿਹੀ ਬਣ ਗਈ ਹੈ। ਇਹਨਾਂ ਕਹਾਣੀਆਂ ਦੇ ਪਾਤਰ ਕਿਸੇ ਟੀਵੀ ਸੀਰੀਅਲ ਦੇ ਲੱਗਦੇ ਨੇ ਜਿਨ੍ਹਾਂ ਨੂੰ ਮੈਂ ਸਿਰਫ ਪਛਾਣਦਾ ਹਾਂ ਪਰ ਜਾਣਦਾ ਨਹੀਂ। ਮਾਂ ਦੀ ਕਹਾਣੀਆਂ ਵਿੱਚ ਜ਼ਿਕਰ ਹੁੰਦਾ ਹੈ ਕਿਸੇ ਰਿਸ਼ਤੇਦਾਰ ਦੇ ਕਰਜ਼ੇ ਦੇ ਮਾਰੇ ਆਪਣੀ ਪੈਲੀ ਵੇਚਣ ਦਾ, ਨਸ਼ਾ ਛੁਡਾਉਣ ਲਈ ਕਿਸੇ ਨੂੰ ਫਿਰ ਤੋਂ ਸੈਂਟਰ 'ਚ ਭੇਜਣ ਦਾ, ਕਿਸੇ ਦੇ ਸਦਕਾ ਕਿਸੇ ਦਾ ਹੁਣੇ ਹੋਇਆ ਰਿਸ਼ਤਾ ਛੁੱਟਣ ਦਾ, ਨੌਕਰੀ ਜਾਂ ਬਾਹਰ ਭੇਜਣ ਦੇ ਨਾਂ 'ਤੇ ਕਿਸੇ ਏਜੰਟ ਦੇ ਹੱਥੋਂ ਲੁੱਟਣ ਦਾ, ਫਲਾਣੇ ਦੀ ਫਲਾਣੇ ਅੱਗੇ ਸਾਨੂੰ ਲਾ ਕੇ ਕੀਤੀ ਗੱਲ ਦਾ, ਕਿਸੇ ਦੀ ਸਿਫਤ ਸਲਾਹ ਦਾ ਤੇ ਕਿਸੇ ਦੇ ਕੀਤੇ ਛਲ ਦਾ। ਇਹਨਾਂ ਕਹਾਣੀਆਂ ਤੋਂ ਮੈਂ ਅਕਸਰ ਉਕਤਾ ਜਾਂਦਾ ਤੇ ਕਹਿ ਉੱਠਦਾ ਹਾਂ, ਮਾਤਾ ਤੂੰ ਰੱਬ ਦਾ ਨਾਂ ਲਿਆ ਕਰ, ਮਾਲਾ ਫੇਰਿਆ ਕਰ, ਤੂੰ ਕੀ ਲੈਣਾ ਇਸ ਸਭ ਚੋਂ। ਇਹ ਸੁਣ ਕੇ ਉਹ ਚੁੱਪ ਹੋ ਜਾਂਦੀ ਹੈ ਤੇ ਵਿਸ਼ਾ ਬਦਲਦੀ ਹੋਈ ਇਹ ਕਹਿ ਕੇ ਚੱਲ ਦਫਾ ਹੋਣ, ਆਪਾਂ ਕੀ ਲੈਣਾ ਹੈ, ਉਹ ਗੱਲਬਾਤ ਨੂੰ ਮੇਰੇ ਕਾਲਜ ਜਾਂ ਨੌਕਰੀ ਵੱਲ ਮੋੜ ਦਿੰਦੀ ਹੈ। ਪਰ ਬਾਅਦ ਵਿੱਚ ਮੈਂ ਕਦੇ-ਕਦੇ ਇਕੱਲਿਆਂ ਇਹ ਸੋਚਦਾ ਹਾਂ ਕਿ ਮਾਂ ਤੇ ਮੇਰੇ ਦਰਮਿਆਨ ਗੱਲਬਾਤ ਦਾ ਕੋਈ ਮਿੱਥਿਆ ਏਜੰਡਾ ਹੋਣਾ ਚਾਹੀਦਾ ਹੈ, ਜਿਹਦੇ 'ਚ ਗੱਲ ਹੋਵੇ ਮੰਗਲ ਤੇ ਮਨੁੱਖੀ ਵਸੇਬੇ ਬਾਰੇ, ਇਜ਼ਰਾਈਲ ਤੇ ਫਲਸਤੀਨ ਦੇ ਆਪਸੀ ਸਬੰਧਾਂ ਬਾਰੇ, ਸਰਕਾਰ ਬਣਾਉਣ ਲਈ ਜੂਝਦੀਆਂ ਪਾਰਟੀਆਂ ਦੇ ਵਿਕਦੇ ਵਿਧਾਇਕਾਂ ਬਾਰੇ, ਗਲੋਬਲ ਵਾਰਮਿੰਗ ਦੇ ਸਦਕਾ ਪਿਘਲਦੇ ਬਰਫ਼ ਦੇ ਸੋਮਿਆਂ ਬਾਰੇ, UNO ਵੱਲੋਂ ਸਦੀ ਦੇ ਮਿੱਥੇ ਗੋਲ ਬਾਰੇ, ਅੰਤਰਰਾਸ਼ਟਰੀ ਬਾਜ਼ਾਰ 'ਚ ਚੀਨ ਦੇ ਰੋਲ ਬਾਰੇ, ਨਵੀਂ ਚੱਲਣ ਵਾਲੀ ਬੁਲਟ ਰੇਲ ਬਾਰੇ ਜਾਂ ਭੌਤਿਕੀ 'ਚ ਮਿਲੇ ਨੋਬੇਲ ਬਾਰੇ। ਜਿਹਨੇ ਕਦੇ ਸਕੂਲ ਦਾ ਮੂੰਹ ਨਹੀਂ ਤੱਕਿਆ, ਜਿਹਨੇ ਨਿਭਾਇਆ ਹੈ ਹਰ ਸਮਾਜਿਕ ਸਰੋਕਾਰ ਜ਼ਿੰਦਗੀ ਦੇ ਪਿਛਲੇ ਲਗਭਗ 7 ਦਹਾਕਿਆਂ ਤੋਂ, ਜੋ ਇਹਨਾਂ ਕਿੱਸੇ ਕਹਾਣੀਆਂ ਦਾ ਹਿੱਸਾ ਰਹੀ ਏ। ਹਰ ਰਿਸ਼ਤਾ ਰਚਿਆ ਵਸਿਆ ਹੈ ਉਹਦੀਆਂ ਗੱਲਾਂ 'ਚ, ਉਹਦੀਆਂ ਕਹਾਣੀਆਂ 'ਚ। ਉਹਦੇ ਤੋਂ ਖੋਹ ਕੇ ਇਹਨਾਂ ਕਹਾਣੀਆਂ ਦਾ ਸਿਲਸਿਲਾ ਜ਼ੁਬਾਨ 'ਤੇ ਲਗਾ ਕੇ ਤਾਲਾ, ਹੱਥ 'ਚ ਫੜਾ ਕੇ ਮਾਲਾ, ਮੈਂ ਕੈਸਾ ਪੁੱਤਰ ਧਰਮ ਨਿਭਾਉਣਾ ਚਾਹੁੰਦਾ ਹਾਂ। ਮੈਂ ਹੁਣ ਸੋਚਿਆ ਹੈ ਕਿ ਹੁਣ ਜਦ ਕਦੇ ਵੀ ਮਿਲਣ ਜਾਵਾਂਗਾ ਮਾਂ ਦੀਆਂ ਗੱਲਾਂ ਵਿੱਚ ਰਸ ਲਵਾਂਗਾ, ਕੁਝ ਤਾਂ ਸੁਣਾਂਗਾ ਉਹਦੀਆਂ ਵੀ ਤੇ ਕੁਝ ਮਸਾਲਾ ਲਾ ਕੇ ਖੁਦ ਵੀ ਕਹਾਂਗਾ। ਹਾਸਾ, ਗੁੱਸਾ, ਸਿਫਤ, ਸਲਾਹ, ਚੁਗਲੀ, ਨਿੰਦਿਆ ਸਭ ਵਿੱਚ ਬਰਾਬਰ ਦਾ ਹਿੱਸੇਦਾਰ ਬਣਾਂਗਾ। ਕੋਸ਼ਿਸ਼ ਕਰਾਂਗਾ ਕਿ ਉਹ ਮਜਬੂਰੀ 'ਚ ਚੁੱਪ ਨਾ ਵੱਟੇ ਤੇ ਮੇਰੀ ਅਖੌਤੀ ਸਿਆਣਪ ਖਾ ਨਾ ਜਾਵੇ ਆਪਸੀ ਪਿਆਰ ਨੂੰ, ਰਿਸ਼ਤਿਆਂ ਦੇ ਨਿੱਘ ਨੂੰ।